ਆਵਾਮ ਨੂੰ ਜੁਲਾਈ 'ਚ ਵੀ ਲੋਡ ਸ਼ੈਡਿੰਗ ਦਾ ਸਾਹਮਣਾ ਕਰਨਾ ਪਵੇਗਾ। ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਤਾਰੀਖ 'ਚ ਇੰਨੀ ਮਹਿੰਗਾਈ ਕਦੇ ਨਹੀਂ ਵੇਖੀ ਜਿੰਨੀ ਇਹਨਾਂ 2 ਮਹੀਨਿਆਂ 'ਚ ਹੋਈ ਹੈ। ਇਮਰਾਨ ਖਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭਾਰਤੀ ਪਾਬੰਦੀ ਤੇ ਨਿੰਦਿਆ। ਆਤਿਫ ਅਸਲਮ ਹੋਰਾਂ ਦਾ ਗਾਣਾ ਰੰਗਰੇਜ਼ਾ ਸੋਸ਼ਲ ਮੀਡੀਆ ਤੇ ਟੌਪ ਟ੍ਰੈਂਡ ਅਤੇ ਕਰੋਨਾ ਨੇ ਇੱਕ ਵਾਰੀ ਫੇਰ ਆਪਣਾ ਆਪ ਵਿਖਾਣਾ ਸ਼ੁਰੂ ਕਰ ਦਿੱਤਾ। ਇਹ ਪੰਜਾਬੀ ਰੇਡੀਓ USA ਹੈ। ਪਾਕਿਸਤਾਨ ਤੋਂ ਖਬਰਾਂ ਨਾਲ ਮੈਂ ਹਾਂ ਪਰਵੀਨ ਮਸੂਦ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਦਾ ਆਖਣਾ ਹੈ ਕਿ ਆਵਾਮ ਨੂੰ ਜੁਲਾਈ ਦੇ ਵਿੱਚ ਵੀ ਕੁਝ ਦਿਨ ਲੋਡ ਸ਼ੈਡਿੰਗ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਦਾ ਆਖਣਾ ਸੀ ਕਿ ਅਜੇ ਆਵਾਮ ਤੇ ਬੋਝ ਵਾਧੂ ਹੈ ਕਿਉਂਕਿ ਪਿਛਲੀ ਸਰਕਾਰ ਨੇ ਤਾਂ ਪਾਕਿਸਤਾਨ ਨੂੰ ਦਿਵਾਲੀਆ ਹੋਣ ਵਾਸਤੇ ਛੱਡ ਦਿੱਤਾ ਸੀ, ਪਰ ਅਸੀਂ ਮੁਲਕ ਨੂੰ ਦਿਵਾਲੀਆ ਹੋਣ ਤੋਂ ਬਚਾ ਲਿਆ ਹੈ ਤੇ ਕੁਝ ਔਖੇ ਫੈਸਲੇ ਕਰਨੇ ਪਏ ਨੇ। ਬੇਸ਼ੱਕ ਅਸੀਂ ਆਪਣੇ ਇਤਿਹਾਦੀਆਂ ਦੇ ਨਾਲ ਰਲ ਕੇ ਇਸ ਮੁਲਕ ਨੂੰ ਦਿਵਾਲੀਆ ਹੋਣ ਤੋਂ ਬਚਾ ਲਿਆ ਹੈ ਤੇ ਅੱਗੇ ਵੀ ਅਸੀਂ ਪਾਕਿਸਤਾਨ ਦੀ ਖਿਦਮਤ ਕਰਦੇ ਰਵਾਂਗੇ। ਉਹਨਾਂ ਆਖਿਆ ਕਿ ਪਹਿਲੀ ਵਾਰੀ ਅਮੀਰਾਂ ਵਾਸਤੇ ਤੇ ਮਿਲਾਂ ਦੇ ਮਾਲਕਾਂ ਵਾਸਤੇ ਸੁਪਰ ਟੈਕਸ ਲਾਇਆ ਹੈ ਤਾਂ ਕਿ ਆਵਾਮ ਤੇ ਬੋਝ ਘੱਟ ਤੋਂ ਘੱਟ ਪਵੇ ਅਤੇ ਆਸ ਹੈ ਕਿ 200 ਅਰਬ ਦੀ ਰਕਮ ਅਸੀਂ ਇਹਨਾਂ ਦੇ ਟੈਕਸ ਚੋਂ ਹੀ ਕੱਟ ਲਵਾਂਗੇ। ਉਹਨਾਂ ਆਖਿਆ ਕਿ ਕਾਇਦੇ ਆਜ਼ਮ ਹੋਰੀ ਮੁਲਕ ਨੂੰ ਰਿਫਾਈ ਤਾਕਤ ਵੇਖਣਾ ਚਾਹੁੰਦੇ ਸਨ, ਪਰ ਇਸ ਤਬਦੀਲੀ ਸਰਕਾਰ ਅਤੇ ਨਵੇਂ ਪਾਕਿਸਤਾਨ ਵਾਲਿਆਂ 'ਚ ਇੰਜ ਦੀ ਕੋਈ ਗੱਲ ਵੇਖਣ ਨੂੰ ਨਹੀਂ ਲੱਭੀ। ਪਾਕਿਸਤਾਨ ਤਹਿਰੀਕ-ਏ ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਹੋਰਾਂ ਦਾ ਆਖਣਾ ਹੈ ਕਿ ਤਾਰੀਖ 'ਚ ਇੰਨੀ ਮਹਿੰਗਾਈ ਨਹੀਂ ਹੋਈ ਜਿੰਨੀ ਇਹਨਾਂ 2 ਮਹੀਨਿਆਂ 'ਚ ਹੋਈ ਹੈ। ਸਾਡੇ ਤੇ ਵੀ IMF ਦਾ ਦਬਾਅ ਸੀ, ਪਰ ਅਸੀਂ ਆਵਾਮ ਤੇ ਸਾਰਾ ਬੋਝ ਨਹੀਂ ਪਾਇਆ ਸੀ ਤੇ 3 ਸਾਲ ਤੱਕ ਮਹਿੰਗਾਈ ਨੂੰ ਢੱਕ ਕੇ ਰੱਖਿਆ ਸੀ। ਉਹਨਾਂ ਆਖਿਆ ਕਿ ਜੇ ਇੰਜ ਹੀ ਚੱਲਦਾ ਰਿਹਾ ਤੇ ਆਵਾਮ ਵਾਸਤੇ ਜੀਣਾ ਤੇ ਸਾਹ ਲੈਣਾ ਬਹੁਤ ਔਖਾ ਹੋ ਜਾਏਗਾ। ਅਸੀਂ ਬਾਹਰ ਦੀ ਹਰ ਤਾਕਤ ਦਾ ਡਟ ਕੇ ਮੁਕਾਬਲਾ ਕੀਤਾ ਤੇ ਇਹਨਾਂ ਆਂਦਿਆਂ ਹੀ IMF ਦੇ ਤਰਲੇ ਕਰਨੇ ਸ਼ੁਰੂ ਕਰ ਦਿੱਤੇ ਕਿ ਨੂੰ ਪੈਸੇ ਦੇ ਦਿਓ। ਉਹਨਾਂ ਲੋਕਾਂ ਨੂੰ ਆਖਿਆ ਕਿ ਅਜੇ ਮਹਿੰਗਾਈ ਹੋਰ ਹੋਣੀ ਹੈ। ਜੇ ਤੁਸੀਂ ਘਰਾਂ ਵਿੱਚ ਹੀ ਬੈਠੇ ਰਹੇ ਤੇ ਇਹ ਚੋਰ ਮੁਲਕ ਨੂੰ ਵੇਚ ਕੇ ਖਾ ਜਾਣਗੇ। ਇਸ ਲਈ ਉਹਨਾਂ ਲੋਕਾਂ ਨੂੰ ਆਖਿਆ ਕਿ ਉਹ ਬਾਹਰ ਨਿਕਲਣ ਤੇ ਆਪਣੇ ਹੱਕ ਵਾਸਤੇ ਲੜਨ ਤੇ ਇਹ ਸਰਕਾਰ ਨੂੰ ਹਟਾਉਣ ਵਾਸਤੇ ਸਾਡਾ ਸਾਥ ਦੇਣ। ਉਹਨਾਂ ਦੱਸਿਆ ਕਿ 2 ਜੁਲਾਈ ਨੂੰ ਇਸਲਾਮਾਬਾਦ 'ਚ ਵੱਡਾ ਇਕੱਠ ਕਰਨ ਜਾ ਰਿਹਾ ਵਾਂ ਤੇ ਉਹਨਾਂ ਨੇ ਆਪਣੇ ਹਾਮੀਆਂ ਨੂੰ ਸੱਦਾ ਦਿੱਤਾ ਕਿ ਉਹ ਆਵਣ ਤੇ ਉਹਨਾਂ ਦਾ ਸਾਥ ਦੇਣ। ਪਾਕਿਸਤਾਨ ਨੇ ਭਾਰਤ ਵੱਲੋਂ ਆਉਣ ਵਾਲੇ ਸਿੱਖ ਯਾਤਰੀ ਅਤੇ ਹਿੰਦੂ ਯਾਤਰੀਆਂ ਉੱਤੇ ਲੱਗਣ ਵਾਲੀਆਂ ਨਵੀਆਂ ਭਾਰਤੀ ਪਾਬੰਦੀਆਂ ਦੀ ਨਿੰਦਿਆ ਕੀਤੀ ਹੈ। ਭਾਰਤ ਨੇ ਪਾਕਿਸਤਾਨ ਦਾ ਸਫ਼ਰ ਕਰਨ ਵਾਲੇ ਆਪਣੇ ਸਿੱਖ ਅਤੇ ਹਿੰਦੂ ਸ਼ਹਿਰੀਆਂ ਨੂੰ ਆਖਿਆ ਹੈ ਕਿ ਗੁਰੂ ਘਰਾਂ ਅਤੇ ਮੰਦਰਾਂ ਤੱਕ ਰਹਿਣ ਅਤੇ ਕਿਸੇ ਪਾਕਿਸਤਾਨੀ ਦਾ ਪ੍ਰਾਹੁਣਾ ਨਾ ਬਣਨ। ਜੇ ਉਹਨਾਂ ਇੰਜ ਕੀਤਾ ਤੇ ਉਹਨਾਂ ਨੂੰ ਹਮੇਸ਼ਾ ਲਈ ਪਾਕਿਸਤਾਨ ਜਾਣ ਤੋਂ ਡੱਕ ਦਿੱਤਾ ਜਾਏਗਾ ਅਤੇ ਹਮੇਸ਼ਾ ਵਾਸਤੇ ਬਲੈਕ ਲਿਸਟ ਵੀ ਕਰ ਦਿੱਤਾ ਜਾਏਗਾ। ਜਿਹਦੇ ਤੋਂ ਮਗਰੋਂ ਪਾਕਿਸਤਾਨ 'ਚ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨਾਂ ਨੇ ਇਸ ਗੱਲ ਦੀ ਨਿੰਦਿਆ ਕੀਤੀ ਹੈ ਤੇ ਉਹਨਾਂ ਦਾ ਆਖਣਾ ਹੈ ਕਿ ਪਾਕਿਸਤਾਨ 'ਚ ਸਿੱਖ ਭਰਾਵਾਂ ਨੂੰ ਇੱਕ ਖਾਸ ਇੱਜ਼ਤ ਅਤੇ ਇਤਰਾਮ ਦਿੱਤਾ ਜਾਂਦਾ ਹੈ ਤੇ ਲੋਕ ਮੁਹੱਬਤ ਕਰਦੇ ਨੇ ਤੇ ਇੱਜ਼ਤ ਦੀ ਨਿਗਾਹ ਨਾਲ ਵੇਖਦੇ ਨੇ। ਭਾਰਤ ਇਹ ਸਭ ਕਰਕੇ ਠੀਕ ਨਹੀਂ ਕਰ ਰਿਹਾ। ਅਸੀਂ ਉਹਨਾਂ ਦੇ ਇਸ ਬਿਆਨ ਦੀ ਨਿੰਦਿਆ ਕਰਨੇ ਹਾਂ। ਪਾਕਿਸਤਾਨੀ ਗੁਲੂਕਾਰ ਆਤਿਫ ਅਸਲਮ ਹੋਰਾਂ ਦੇ ਨਵੇਂ ਗੀਤ ਰੰਗਰੇਜ਼ਾ ਨੇ ਅੱਜਕੱਲ ਸੋਸ਼ਲ ਮੀਡੀਆ ਤੇ ਆਪਣੀ ਥਾਂ ਬਣਾਈ ਹੋਈ ਹੈ। ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਆਤਿਫ ਅਸਲਮ ਹੋਰਾਂ ਨੇ 3 ਸਾਲ ਬਾਅਦ ਇੱਕ ਵਾਰੀ ਫੇਰ ਐਂਟਰੀ ਦੇ ਕੇ ਆਪਣੇ ਚਾਹਣ ਵਾਲਿਆਂ ਨੂੰ ਖੁਸ਼ ਕਰ ਦਿੱਤਾ ਹੈ। ਉਹਨਾਂ ਨੇ ਇਹ ਗੀਤ ਇੱਕ ਭਾਰਤੀ ਫਿਲਮ ਲਈ ਗਾਇਆ ਹੈ ਤੇ ਗਾਣੇ ਦਾ ਨਾਂ ਰੰਗਰੇਜ਼ਾ ਹੈ। ਉਹਨਾਂ ਇਹ ਗੀਤ ਪੰਜਾਬੀ ਜ਼ੁਬਾਨ 'ਚ ਗਾਇਆ ਹੈ। ਸੁਣਨ ਵਾਲਿਆਂ ਨੂੰ ਦੱਸਦੇ ਜਾਈਏ ਕਿ ਪਾਕਿਸਤਾਨ ਅਤੇ ਭਾਰਤ ਵਿਚਕਾਰ ਬਣਦੀ ਵਿਗੜਦੀ ਸੂਰਤ-ਏ-ਹਾਲ ਕਰਕੇ ਭਾਰਤ ਨੇ ਪਾਕਿਸਤਾਨੀ ਗੁਲੂਕਾਰਾਂ ਦੇ ਗੀਤਾਂ ਤੇ ਭਾਰਤ 'ਚ ਚਲਾਉਣ ਦੀ ਪਾਬੰਦੀ ਲਾਈ ਹੋਈ ਸੀ। ਇਸ ਕਰਕੇ 3 ਸਾਲ ਬਾਅਦ ਇੱਕ ਵਾਰੀ ਫੇਰ ਆਤਿਫ ਅਸਲਮ ਹੋਰਾਂ ਦਾ ਗੀਤ ਆਇਆ ਹੈ ਤੇ ਭਾਰਤੀ ਫਿਲਮ ਦੇ ਵਿੱਚ ਉਹਨੂੰ ਥਾਂ ਲੱਭੀ ਹੈ। ਪਾਕਿਸਤਾਨ 'ਚ ਕਰੋਨਾ ਦੀ 6ਵੀਂ ਲਹਿਰ ਅਤੇ ਕਰੋਨਾ ਦੇ ਮਰੀਜ਼ਾਂ 'ਚ ਵਾਧਾ ਨਜ਼ਰ ਆ ਰਿਹਾ ਹੈ। ਪੰਜਾਬੀ ਰੇਡੀਓ USA ਦੇ ਸੁਣਨ ਵਾਲਿਆਂ ਨੂੰ ਦੱਸਦੇ ਚਾਹੀਏ ਕਿ ਪਾਕਿਸਤਾਨ 'ਚ 24 ਘੰਟਿਆਂ 'ਚ 541 ਨਵੇਂ ਕੇਸ ਸਾਹਮਣੇ ਆਏ ਨੇ ਤੇ ਪਿਛਲੇ 24 ਘੰਟੇ 'ਚ ਇੱਕ ਮਰੀਜ਼ ਦੀ ਜਾਨ ਵੀ ਗਈ ਹੈ। ਸਿਹਤ ਦੇ ਮਹਿਕਮੇ ਮੁਜਬ ਇਸ ਵੇਲੇ ਵੀ ਮੁਲਕ ਭਰ ਦੇ ਵਿੱਚ ਮੁਸਬਤ ਕੇਸਾਂ ਦੀ ਸ਼ਰ੍ਹਾ 3.50 ਹੋ ਗਈ ਹੈ ਅਤੇ 24 ਘੰਟਿਆਂ ਦੇ ਵਿੱਚ 15,460 ਕੇਸ ਟੈਸਟ ਕੀਤੇ ਗਏ ਨੇ। ਮਹਿਕਮੇ ਮੁਜਬ ਇਸ ਵੇਲੇ ਵੀ 100 ਮਰੀਜ਼ਾਂ ਦੀ ਹਾਲਤ ਖਤਰੇ 'ਚ ਹੈ। ਸਿਹਤ ਦੇ ਮਹਿਕਮੇ ਨੇ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਲੋਕ ਰਸ਼ ਵਾਲੀ ਥਾਂ ਤੇ ਨਾ ਜਾਣ ਤੇ ਮਾਸਕ ਦਾ ਵਰਤਾਵਰਾ ਜ਼ਰੂਰ ਕਰਨ। ਨਾਲ ਜੇ ਕਿਸੇ ਮਰੀਜ਼ 'ਚ ਬੁਖਾਰ, ਖਾਂਸੀ ਜਾਂ ਗਲੇ ਖਰਾਬ ਦੀਆਂ ਅਲਾਮਤਾਂ ਨਜ਼ਰ ਆਉਣ ਤੇ ਉਹਨੂੰ ਫੌਰੀ ਤੌਰ ਤੇ ਹਸਪਤਾਲ ਲੈ ਕੇ ਜਾਣ ਤੇ ਕਰੋਨਾ ਟੈਸਟ ਲਾਜ਼ਮੀ ਕਰਾਉਣ।
ਪਾਕਿਸਤਾਨ ਤੋਂ ਹੁਣ ਤੱਕ ਲਈ ਇੰਨਾ ਹੀ। ਵਧੇਰੀ ਜਾਣਕਾਰੀ ਲਈ ਪੰਜਾਬੀ ਰੇਡੀਓ USA ਦੇ ਪੇਜ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਮੈਨੂੰ ਪ੍ਰਵੀਨ ਮਸੂਦ ਨੂੰ ਇਜਾਜ਼ਤ ਦਿਓ। ਰੱਬ ਰਾਖਾ।